ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 28 ਨਵੰਬਰ ਦੇ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੇ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਓਹਾਇਓ ਸਟੇਟ ਯੂਨੀਵਰਸਿਟੀ ਤੇ ਹੋਏ ਹਮਲੇ ਦੇ ਵਿੱਚ 11 ਜ਼ਖਮੀ, ਹਮਲਾਵਰ ਮਾਰਿਆ ਗਿਆ। ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਨੇ ਰਿਪਰੈਜ਼ੈਂਟੇਟਿਵ ਟੌਮ ਪ੍ਰਾਈਸ ਨੂੰ ਆਪਣਾ ਹੈਲਥ ਸੈਕਟਰੀ ਚੁਣਿਆ। ਨਾਰਥ ਡਕੋਟਾ ਐਕਸੈਸ ਪਾਈਪਲਾਈਨ ਮਾਮਲੇ ਦੇ ਵਿੱਚ ਨਾਰਥ ਡਕੋਟਾ ਗਵਰਨਰ ਨੇ ਪ੍ਰੋਟੈਸਟਰਜ਼ ਨੂੰ ਖਦੇੜਨ ਦੇ ਲਈ ਹੁਕਮ ਜਾਰੀ ਕੀਤੇ। ਐਮਾਜ਼ਨ ਹੈੱਡਕੁਆਰਟਰਸ ਦੇ ਵਿੱਚ ਇੱਕ EMPLOYEE ਨੇ ਬਿਲਡਿੰਗ ਤੋਂ ਛਾਲ ਲਾ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਇਰਾਕ ਦੇ ਵਿੱਚ 20 ਮਿਲੀਅਨ ਮੁਸਲਮਾਨਾਂ ਨੇ ਆਈਸਿਸ ਦੇ ਖਿਲਾਫ ਮਾਰਚ ਪਾਸਟ ਕੀਤੀ ਅਤੇ ਮਨੀਲਾ ਦੇ ਵਿੱਚ US ਐਮਬੈਸੀ ਦੇ ਬਾਹਰ ਇੱਕ ਵਿਸਫੋਟਕ ਪਦਾਰਥ ਮਿਲਿਆ। ਹੁਣ ਖਬਰਾਂ ਵਿਸਥਾਰ ਦੇ ਨਾਲ। ਓਹਾਇਓ ਸਟੇਟ ਯੂਨੀਵਰਸਿਟੀ ਦੇ ਵਿੱਚ ਹੋਏ ਇੱਕ ਅਟੈਕ ਦੇ ਵਿੱਚ 11 ਲੋਕ ਜ਼ਖਮੀ ਹੋ ਗਏ ਅਤੇ ਹਮਲਾਵਰ ਦੀ ਮੌਤ ਹੋ ਚੁੱਕੀ ਹੈ। ਇਹ ਹਮਲਾ ਉਸ ਵਕਤ ਹੋਇਆ ਜਦੋਂ ਇੱਕ ਕਾਰ ਸਟੂਡੈਂਟ ਦੇ ਇੱਕ ਗਰੁੱਪ ਦੇ ਵਿੱਚ ਆ ਕੇ ਟਕਰਾਈ ਅਤੇ ਉਸ ਤੋਂ ਬਾਅਦ ਦੇ ਵਿੱਚ ਕਾਰ ਚੋਂ ਨਿਕਲੇ ਹਮਲਾਵਰ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਚਾਕੂ ਨਾਲ ਕੀਤੇ ਗਏ ਇਸ ਹਮਲੇ ਦੇ ਵਿੱਚ 11 ਵਿਦਿਆਰਥੀ ਜ਼ਖਮੀ ਹੋਏ। ਹਮਲਾਵਰ ਦਾ ਨਾਂ ਅਬਦੁਲ ਰਜ਼ਾਕ ਅਲੀ ਅਰਟਾਨ ਦੱਸਿਆ ਜਾਂਦਾ ਹੈ ਅਤੇ ਇਹ ਸੋਮਾਲੀਆ ਤੋਂ ਅਸਾਈਲਮ ਲੈ ਕੇ ਅਮਰੀਕਾ ਦੇ ਵਿੱਚ ਰਹਿ ਰਿਹਾ ਸੀ। ਦੱਸਿਆ ਜਾਂਦਾ ਹੈ ਕਿ ਇਸ ਸਮੇਂ ਇਸ ਦੇ ਕੋਲ US ਦਾ ਗ੍ਰੀਨ ਕਾਰਡ ਸੀ ਅਤੇ ਉਸ ਦੀ ਉਮਰ ਤਕਰੀਬਨ 20 ਸਾਲ ਹੈ। US ਆਫੀਸ਼ੀਅਲਜ਼ ਨੇ ਦੱਸਿਆ ਹੈ ਕਿ ਇਸ ਦੇ ਬਾਰੇ ਹੋਰ ਕੁਝ ਜ਼ਿਆਦਾ ਨਹੀਂ ਬੋਲ ਸਕਦੇ ਕਿਉਂਕਿ ਇਹ ਮਾਮਲਾ ਹਜੇ ਜਾਂਚ ਦੇ ਅੰਦਰ ਹੈ। ਪਰ ਇੱਕ ਯੂਨੀਵਰਸਿਟੀ ਤੇ ਹੋਏ ਇਸ ਹਮਲੇ ਦੇ ਕਾਰਨ ਪੂਰੇ US ਦੇ ਵਿੱਚ ਇਹ ਨਿਊਜ਼ ਅੱਜ ਦੀ ਸੁਰਖੀ ਬਣੀ ਰਹੀ। ਕੈਂਪਸ ਨਿਊਜ਼ਪੇਪਰ ਦੇ ਮੁਤਾਬਿਕ ਅਲੀ ਅਰਤਾਜ਼ ਇਸੇ ਯੂਨੀਵਰਸਿਟੀ ਦਾ 3rd ਈਅਰ ਦਾ ਲੌਜਿਸਟਿਕ ਮੈਨੇਜਮੈਂਟ ਦਾ ਸਟੂਡੈਂਟ ਹੈ ਅਤੇ ਇਸਨੇ ਓਹਾਇਓ ਸਟੇਟ ਤੋਂ ਕੋਲੰਬਸ ਸਟੇਟ ਯੂਨੀਵਰਸਿਟੀ ਦੇ ਵਿੱਚ ਟ੍ਰਾਂਸਫਰ ਲਿਆ ਸੀ ਅਤੇ ਉਸਨੇ ਇਹ ਕਿਹਾ ਸੀ ਕਿ ਮੁਸਲਿਮ ਹੋਣ ਦੇ ਨਾਮ ਤੇ ਓਹਾਇਓ ਸਟੇਟ ਯੂਨੀਵਰਸਿਟੀ ਦੇ ਨਾਲੋਂ ਕੋਲੰਬਸ ਸਟੇਟ ਯੂਨੀਵਰਸਿਟੀ ਉਸਨੂੰ ਜ਼ਿਆਦਾ ਕੰਫਰਟੇਬਲ ਲੱਗਦੀ ਹੈ ਤੇ ਉਸ ਦੇ ਵਿੱਚ ਉਸਦੀ ਪ੍ਰੇਅਰ ਕਰਨ ਦੇ ਲਈ ਜ਼ਿਆਦਾ ਰੂਮ ਹਨ। ਉਹਨਾਂ ਨੇ ਕਿਹਾ ਕਿ ਅਬਦੁਲ ਰਜ਼ਾਕ ਧਾਰਮਿਕ ਖਿਆਲਾਂ ਦਾ ਸੀ ਅਤੇ ਇਸ ਲਈ ਉਸਨੇ ਕਿਹਾ ਕਿ ਉਹ ਕੋਲੰਬਸ ਸਟੇਟ ਦੇ ਵਿੱਚ ਟ੍ਰਾਂਸਫਰ ਲੈ ਰਿਹਾ ਕਿਉਂਕਿ ਉੱਥੇ ਮੁਸਲਿਮ ਨੂੰ ਪ੍ਰਾਰਥਨਾ ਕਰਨ ਦੇ ਲਈ ਉਪਰੋਕਤ ਰੂਮ ਹਨ ਅਤੇ ਉਸਨੇ ਦਿਨ ਦੇ ਵਿੱਚ 5 ਵਾਰ ਨਮਾਜ਼ ਪੜ੍ਹਨੀ ਹੁੰਦੀ ਹੈ। FBI ਵੀ ਇਸ ਦੇ ਵਿੱਚ ਜਾਂਚ ਕਰ ਰਹੀ ਹੈ ਕਿ ਕੋਈ ਅੱਤਵਾਦੀ ਗਰੁੱਪ ਇਸ ਦੇ ਪਿੱਛੇ ਸ਼ਾਮਿਲ ਹੈ ਜਾਂ ਨਹੀਂ। ਹੋਰ ਡਿਟੇਲਸ ਆਉਣ ਤੱਕ ਪੁਲਿਸ ਨੇ ਦੱਸਿਆ ਕਿ ਉਹ ਜ਼ਿਆਦਾ ਜਾਣਕਾਰੀ ਇਸ ਦੇ ਬਾਰੇ ਨਹੀਂ ਦੇ ਸਕਦੇ। ਪ੍ਰੈਜ਼ੀਡੈਂਟ ਇਲੈਕਟ ਡੋਨਾਲਡ ਟਰੰਪ ਨੇ ਹਾਊਸ ਰਿਪਰੈਜ਼ੈਂਟੇਟਿਵ ਪ੍ਰਾਈਸ ਨੂੰ ਆਪਣੇ ਹੈਲਥ ਸੈਕਟਰੀ ਦੇ ਤੌਰ ਦੇ ਉੱਤੇ ਚੁਣਿਆ ਹੈ। ਦੱਸਿਆ ਜਾਂਦਾ ਹੈ ਕਿ ਜਾਰਜੀਆ ਤੋਂ ਰਿਪਰੈਜ਼ੈਂਟੇਟਿਵ ਟੌਮ ਪ੍ਰਾਈਸ ਨੂੰ ਸੈਕਟਰੀ ਆਫ ਹੈਲਥ ਅਤੇ ਹਿਊਮਨ ਸਰਵਿਸਿਜ਼ ਦੇ ਤੌਰ ਦੇ ਉੱਤੇ ਚੁਣਿਆ ਗਿਆ ਹੈ। ਹਜੇ ਵੀ ਸਟੇਟ ਸੈਕਟਰੀ ਦੇ ਉੱਤੇ ਟਰੰਪ ਟ੍ਰਾਂਜੀਸ਼ਨ ਟੀਮ ਨੇ ਤਸਵੀਰ ਸਾਫ਼ ਨਹੀਂ ਕੀਤੀ ਹੈ ਤੇ ਰਹਿ ਕੇ ਕਈ ਨਾਮ ਇਸ ਦੇ ਲਈ ਸਾਹਮਣੇ ਆ ਰਹੇ ਹਨ, ਜਿੱਥੇ ਕਿ ਡੋਨਾਲਡ ਟਰੰਪ ਨੇ ਮਿਟ ਰੋਮਨੀ ਦੇ ਨਾਲ ਵੀ ਇਸ ਪੋਜੀਸ਼ਨ ਦੇ ਲਈ ਮੁਲਾਕਾਤ ਕੀਤੀ ਅਤੇ ਉਸ ਤੋਂ ਬਾਅਦ ਇਹ ਖਬਰਾਂ ਵੀ ਆਈਆਂ ਸਨ ਕਿ ਡੋਨਾਲਡ ਟਰੰਪ ਦੇ ਨਜ਼ਦੀਕੀ ਹੋਰ ਕਈ ਸਲਾਹਕਾਰ ਇਸ ਚੀਜ਼ ਨੂੰ ਨਹੀਂ ਪਹੁੰਚਾ ਪਾ ਰਹੇ ਕਿ ਡੋਨਾਲਡ ਟਰੰਪ ਮਿਟ ਰੋਮਨੀ ਨੂੰ ਸਟੇਟ ਸੈਕਟਰੀ ਬਣਾਉਣਾ ਚਾਹੁੰਦੇ ਹਨ। ਸੋ ਸਟੇਟ ਸੈਕਟਰੀ ਨੂੰ ਲੈ ਕੇ ਕਈ ਨਾਮ ਚੱਲ ਰਹੇ ਹਨ, ਜਿਨ੍ਹਾਂ ਦੇ ਵਿੱਚੋਂ ਇੱਕ ਵਾਰ ਨਿੱਕੀ ਹੈਲੀ ਦਾ ਨਾਮ ਵੀ ਸਾਹਮਣੇ ਆਇਆ ਸੀ, ਪਰ ਉਸ ਨੂੰ ਬਾਅਦ ਦੇ ਵਿੱਚ UN ਐਂਬੈਸਡਰ ਲਾ ਦਿੱਤਾ ਗਿਆ। ਟੌਮ ਪ੍ਰਾਈਸ ਨੇ ਕਿਹਾ ਹੈ ਕਿ ਉਹ ਪੂਰੀ ਕਾਬਲੀਅਤ ਦੇ ਨਾਲ ਇਹ ਪੋਜੀਸ਼ਨ ਸੰਭਾਲਦੇ ਹੋਏ ਅਮਰੀਕਾ ਦੇ ਲੋਕਾਂ ਦੇ ਲਈ ਹੈਲਥ ਪਾਲਿਸੀਜ਼ ਦੇ ਲਈ ਕੰਮ ਕਰਨਗੇ। ਸਭ ਤੋਂ ਪਹਿਲਾਂ ਇਹ ਖਬਰ ਆਈ ਸੀ ਕਿ ਬੈਨ ਕਾਰਸਨ ਨੂੰ ਹੈਲਥ ਸੈਕਟਰੀ ਲਾਇਆ ਜਾ ਸਕਦਾ ਹੈ, ਪਰ ਉਸ ਤੋਂ ਬਾਅਦ ਦੇ ਵਿੱਚ ਬੈਨ ਕਾਰਸਨ ਨੇ ਕੋਈ ਵੀ ਪਬਲਿਕ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਨਾਰਥ ਡਕੋਟਾ ਐਕਸੈਸ ਪਾਈਪਲਾਈਨ ਵਾਲਾ ਮਾਮਲਾ ਕਾਫੀ ਉੱਭਰਦਾ ਜਾ ਰਿਹਾ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਨਾਰਥ ਡਕੋਟਾ ਦੇ ਗਵਰਨਰ ਨੇ ਪਾਈਪਲਾਈਨ ਰੋਕਣ ਦੇ ਲਈ ਪ੍ਰੋਟੈਸਟ ਕਰ ਰਹੇ ਲੋਕਾਂ ਨੂੰ ਖਦੇੜਨ ਦੇ ਲਈ ਆਰਡਰ ਜਾਰੀ ਕਰ ਦਿੱਤੇ ਹਨ। ਗਵਰਨਰ ਜੈਕ ਡੇਲ ਰੈਂਪਲ ਨੇ ਇਸ ਨੂੰ ਐਮਰਜੈਂਸੀ ਇਵੈਕੂਏਸ਼ਨ ਕਰਾਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਉੱਥੇ ਪ੍ਰੋਟੈਸਟ ਕਰ ਰਹੇ ਲੋਕਾਂ ਨੂੰ ਠੰਡ ਤੋਂ ਬਚਾਉਣ ਦੇ ਲਈ ਇਹ ਕਦਮ ਚੱਕਣੇ ਜ਼ਰੂਰੀ ਹਨ ਅਤੇ ਫੈਡਰਲ ਪ੍ਰਾਪਰਟੀ ਦੀ ਸਾਈਟ ਦੇ ਨਜ਼ਦੀਕ ਕਿਸੇ ਨੂੰ ਵੀ ਪ੍ਰੋਟੈਸਟ ਕਰਨ ਨਹੀਂ ਦਿੱਤਾ ਜਾ ਸਕਦਾ। ਸੋ ਉਹਨਾਂ ਨੂੰ ਤੁਰੰਤ ਖਾਲੀ ਕਰਵਾਉਣ ਦੇ ਆਰਡਰ
ਆਰਡਰ ਪੁਲਿਸ ਨੂੰ ਜਾਰੀ ਕਰ ਦਿੱਤੇ ਗਏ ਹਨ। US ਆਰਮੀ ਕਾਰਪਸ ਇੰਜੀਨੀਅਰਜ਼ ਨੇ ਵੀ ਕਿਹਾ ਹੈ ਕਿ ਉਹ ਪ੍ਰੋਟੈਸਟ ਇਨਕੈਂਪਮੈਂਟ ਦੀ ਜਗ੍ਹਾ ਦਾ ਐਕਸੈਸ ਨੂੰ 30 ਮੀਲ ਤੱਕ ਕੱਟ ਕਰ ਦੇਗੀ ਅਤੇ 5 ਦਸੰਬਰ ਤੱਕ ਇਹਨਾਂ ਨੂੰ ਡੈਡਲਾਈਨ ਦਿੱਤੀ ਗਈ ਹੈ ਕਿ ਉਸ ਜਗ੍ਹਾ ਨੂੰ ਖਾਲੀ ਕਰ ਦੇਣ। ਇਸ ਜਗ੍ਹਾ ਦੇ ਉੱਤੇ ਪ੍ਰੋਟੈਸਟਰਜ਼ ਪਿਛਲੇ ਮਹੀਨਿਆਂ ਤੋਂ ਡਕੋਟਾ ਐਕਸੈਸ ਪਾਈਪਲਾਈਨ ਦਾ ਵਿਰੋਧ ਕਰਦੇ ਆ ਰਹੇ ਹਨ ਅਤੇ ਉਹਨਾਂ ਦੇ ਮੁਤਾਬਿਕ ਨੇਟਿਵ ਅਮਰੀਕਨਸ ਤੋਂ ਉਹਨਾਂ ਦੀ ਇਹ ਜੱਦੀ ਪ੍ਰਾਪਰਟੀ ਧੱਕੇਸ਼ਾਹੀ ਦੇ ਨਾਲ ਖੋਈ ਜਾ ਰਹੀ ਹੈ। ਇਸ ਜਗ੍ਹਾ ਦੇ ਉੱਤੇ ਹੁਣ ਸਰਦੀਆਂ ਦੇ ਵਿੱਚ ਕੰਡੀਸ਼ਨ ਕਾਫੀ ਖਰਾਬ ਹੋ ਜਾਂਦੀਆਂ ਹਨ ਅਤੇ ਉਹਨਾਂ ਦੀ ਜਾਨ ਤੋਂ ਵੀ ਖਤਰਾ ਬਣਿਆ ਹੋਇਆ ਹੈ। ਆਏ ਇਹਨਾਂ ਆਰਡਰਸ ਤੋਂ ਬਾਅਦ ਪ੍ਰੋਟੈਸਟ ਕਰ ਰਹੇ ਲੋਕਾਂ ਦੀ ਆਫੀਸ਼ੀਅਲ ਸਪੋਕਸਵੂਮਨ ਵੱਲੋਂ ਕੋਈ ਵੀ ਕਮੈਂਟ ਹਜੇ ਤੱਕ ਨਹੀਂ ਆਇਆ। ਸੈਪਟੈਂਬਰ ਦੇ ਵਿੱਚ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਫਾਈਨਲ ਅਪਰੂਵਲ ਜੋ ਕਿ ਆਰਮੀ ਕਾਰਪਸ ਨੂੰ ਲੇਕ ਦੇ ਥੱਲੇ ਟਨਲ ਬਣਾਉਣ ਦੇ ਲਈ ਚਾਹੀਦਾ ਹੈ ਉਸ ਨੂੰ ਪੋਸਟਪੋਨ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਉਹ ਪਹਿਲਾਂ ਟਰਾਈਬਲ ਲੀਡਰਸ ਦੇ ਨਾਲ ਗੱਲਬਾਤ ਕਰਨ ਅਤੇ ਕਿਸੇ ਨਤੀਜੇ ਤੇ ਪਹੁੰਚਣ ਤੋਂ ਬਾਅਦ ਹੀ ਇਹ ਪਰਮਿਸ਼ਨ ਉਹਨਾਂ ਨੂੰ ਦਿੱਤੀ ਜਾਏਗੀ। ਪਰ ਹਜੇ ਤੱਕ ਕਿਸੇ ਵੀ ਧਿਰ ਵੱਲੋਂ ਇਸ ਮਾਮਲੇ ਦੇ ਉੱਤੇ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ ਅਤੇ ਨਾਰਥ ਡਕੋਟਾ ਸਟੇਟ ਨੇ ਫੈਡਰਲ ਗਵਰਨਮੈਂਟ ਨੂੰ ਇਸ ਦੇ ਲਈ ਫੰਡ ਜਾਰੀ ਕਰਨ ਦੇ ਲਈ ਵੀ ਕਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਜੋ ਹਾਲਾਤ ਹੁਣ ਹੋਏ ਪਏ ਹਨ ਸਟੇਟ ਆਪਣੇ ਦਮ ਦੇ ਉੱਤੇ ਇਸ ਦਾ ਖਰਚਾ ਨਹੀਂ ਚੱਕ ਸਕਦੀ। ਸੋ ਓਬਾਮਾ ਸਰਕਾਰ ਨੂੰ ਕੁਝ ਮਦਦ ਫੈਡਰਲ ਫੰਡਿੰਗ ਦੇ ਵਿੱਚੋਂ ਇਸ ਦੇ ਲਈ ਭੇਜਣੀ ਚਾਹੀਦੀ ਹੈ। ਸੈਟਲ ਦੇ ਵਿੱਚ ਐਮਾਜ਼ਨ ਹੈੱਡਕੁਆਟਰ ਦੀ ਬਿਲਡਿੰਗ ਦੇ ਵਿੱਚ ਇੱਕ ਐਮਾਜ਼ਨ ਦੇ EMPLOYEE ਨੇ ਬਿਲਡਿੰਗ ਤੋਂ ਛਾਲ ਲਾ ਦਿੱਤੀ। ਦੱਸਿਆ ਜਾਂਦਾ ਹੈ ਕਿ ਇਸ ਵਿਅਕਤੀ ਨੂੰ ਕਾਫੀ ਸੱਟਾਂ ਵੱਜੀਆਂ ਹਨ ਪਰ ਇਸ ਦੀ ਜਾਨ ਬਚ ਗਈ। ਜੰਪ ਮਾਰਨ ਤੋਂ ਪਹਿਲਾਂ ਇਸਨੇ ਆਪਣੀ ਸੈਂਕੜੇ ਕੋ-ਵਰਕਰਜ਼ ਅਤੇ ਐਮਾਜ਼ਨ ਦੇ ਬੌਸ ਚੀਫ ਐਗਜ਼ੀਕਿਊਟਿਵ ਆਫਿਸਰ ਜੈਫ ਬੇਜ਼ੋਸ ਨੂੰ ਵੀ ਈਮੇਲ ਕੀਤੀ। 12 ਮੰਜ਼ਲੀ ਬਿਲਡਿੰਗ ਤੋਂ ਛਾਲ ਲਾਉਣ ਤੋਂ ਬਾਅਦ ਉਸ ਦੀ ਜਾਨ ਬਚ ਗਈ ਅਤੇ ਉਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਨੇ ਰੀਸੈਂਟਲੀ ਆਪਣਾ ਡਿਪਾਰਟਮੈਂਟ ਟ੍ਰਾਂਸਫਰ ਕਰਨ ਦੇ ਲਈ ਇੱਕ ਰਿਕੁਐਸਟ ਪਾਈ ਸੀ ਅਤੇ ਇਸ ਨੂੰ ਇੰਪਰੂਵਮੈਂਟ ਪਲਾਨ ਦੇ ਉੱਤੇ ਵੀ ਕੰਪਨੀ ਵੱਲੋਂ ਪਾਇਆ ਗਿਆ ਸੀ। ਐਮਾਜ਼ਨ ਨੇ ਆਪਣੀ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਸਾਡਾ ਕਲੀਗ ਇਸ ਘਟਨਾ ਤੋਂ ਛੇਤੀ ਉੱਭਰ ਕੇ ਆਵੇਗਾ ਤੇ ਉਹ ਇਸ ਦੀ ਚੰਗੀ ਹੈਲਥ ਦੇ ਲਈ ਪ੍ਰਾਰਥਨਾ ਵੀ ਕਰਦੇ ਹਨ ਅਤੇ ਉਹਨਾਂ ਨੇ ਕਿਹਾ ਕਿ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਉਸ ਨੂੰ ਵਧੀਆ ਟ੍ਰੀਟਮੈਂਟ ਮਿਲੇ ਅਤੇ ਉਸ ਦੀ ਰਿਕਵਰੀ ਜਲਦੀ ਤੋਂ ਜਲਦੀ ਹੋਵੇ। ਇਸ ਈਮੇਲ ਦੇ ਵਿੱਚ ਉਸਨੇ ਕੰਪਨੀ ਦੇ ਟ੍ਰਾਂਸਫਰ ਰਿਕੁਐਸਟ ਨੂੰ ਹੈਂਡਲ ਕਰਨ ਦੀ ਕਾਫੀ ਨਿੰਦਾ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਕੰਪਨੀ ਦਾ ਸੀਨੀਅਰ ਸਟਾਫ ਚੰਗੀ ਤਰ੍ਹਾਂ EMPLOYEES ਦੇ ਨਾਲ ਬਿਹੇਵ ਨਹੀਂ ਕਰਦਾ। ਇਸ ਹੋਏ ਹਾਦਸੇ ਤੋਂ ਬਾਅਦ ਐਮਾਜ਼ਨ ਦੇ ਪ੍ਰੋਫਾਈਲ ਨੂੰ ਵੀ ਕਾਫੀ ਧੱਕਾ ਪਹੁੰਚਿਆ ਹੈ ਅਤੇ ਇੱਕ EMPLOYER ਦੇ ਨਾਮ ਤੇ ਉਸ ਦੀ ਰੇਟਿੰਗ ਦੇ ਵਿੱਚ ਕਾਫੀ ਗਿਰਾਵਟ ਆਈ ਹੈ। 20 ਮਿਲੀਅਨ ਮੁਸਲਮਾਨਾਂ ਨੇ ਆਈਸਿਸ ਦੇ ਖਿਲਾਫ ਮਾਰਚ ਕੀਤੀ। ਦੱਸਿਆ ਜਾਂਦਾ ਹੈ ਕਿ ਇਰਾਕ ਦੇ ਵਿੱਚ ਫੇਮਸ ਮੁਸਲਿਮ ਸ਼ਹਾਦਤ ਨੂੰ ਸੈਲੀਬ੍ਰੇਟ ਕਰਦੇ ਹੋਏ ਆਈਸਿਸ ਦੇ ਖਿਲਾਫ ਇਹਨਾਂ 20 ਮਿਲੀਅਨ ਮੁਸਲਮਾਨਾਂ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਮਾਰਚ ਕੀਤੀ ਅਤੇ ਇਹ ਮਾਰਚ ਪਾਸਟ ਬਗਦਾਦ ਤੋਂ 62 ਮੀਲ ਦੂਰ ਕਰਬਾਲਾ ਇਲਾਕੇ ਦੇ ਵਿੱਚ ਕੀਤੀ ਗਈ। ਇਰਾਕ ਦੇ ਵਿੱਚ ਇਹ ਅਰਬੀਨ ਦਾ ਪਵਿੱਤਰ ਦਿਨ ਮੰਨਿਆ ਜਾਂਦਾ ਹੈ ਜੋ ਕਿ 40 ਦਿਨਾਂ ਦੇ ਵਰਤ ਤੋਂ ਬਾਅਦ ਦੇ ਵਿੱਚ ਆਉਂਦਾ ਹੈ। ਇਸ ਦਿਨ ਪ੍ਰੋਫੈਟ ਮੁਹੰਮਦ ਦੇ ਪੋਤੇ ਇਮਾਮ ਹੁਸੈਨ ਦੀ ਬਰਸੀ ਮਨਾਈ ਜਾਂਦੀ ਹੈ। ਆਈਸਿਸ ਨੇ ਸ਼ੀਆ ਮੁਸਲਿਮ ਦੇ ਉੱਤੇ ਪਹਿਲਾਂ ਕਾਫੀ ਹਮਲੇ ਕਰਵਾਏ ਹਨ ਅਤੇ ਸ਼ੀਆ ਇਲਾਕਿਆਂ ਦੇ ਵਿੱਚ ਆਈਸਿਸ ਕਾਫੀ ਵਿਸਫੋਟਕ ਕਰਦੇ ਰਹਿੰਦੇ ਹਨ। ਪਿਛਲੇ ਸਾਲ ਆਈ ਇੱਕ ਰਿਪੋਰਟ ਦੇ ਮੁਤਾਬਿਕ ਤਕਰੀਬਨ 2015 ਦੇ ਵਿੱਚ ਆਈਸਿਸ ਨੇ ਸ਼ੀਆ ਇਲਾਕਿਆਂ ਦੇ ਵਿੱਚ ਇਰਾਕ ਦੇ ਵਿੱਚ 200 ਤੋਂ ਵੀ ਜ਼ਿਆਦਾ ਹਮਲੇ ਕਰਵਾਏ। ਫਿਲੀਪੀਨਸ ਦੇ ਵਿੱਚ US ਐਮਬੈਸੀ ਮਨੀਲਾ ਦੇ ਨਜ਼ਦੀਕ ਇੱਕ ਵਿਸਫੋਟਕ ਪਦਾਰਥ ਮਿਲਿਆ। ਦੱਸਿਆ ਜਾਂਦਾ ਹੈ ਕਿ ਸੁਰੱਖਿਆ ਕਰਮੀਆਂ ਨੇ ਜਦੋਂ ਇਸ ਵਿਸਫੋਟਕ ਪਦਾਰਥ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਤਾਂ ਇਹ ਇੱਕ ਹਿਊਮਨ ਮੇਡ ਬੰਬ ਨਿਕਲਿਆ ਤੇ ਬਾਅਦ ਦੇ ਵਿੱਚ ਇਸ ਨੂੰ ਡੈਟੋਨੇਟ ਕਰ ਦਿੱਤਾ ਗਿਆ। ਇਹ ਬੰਬ US ਐਮਬੈਸੀ ਦੇ ਨਜ਼ਦੀਕ ਇੱਕ ਡਸਟਬਿਨ ਦੇ ਵਿੱਚ ਪਿਆ ਹੋਇਆ ਸੀ। ਫਿਲੀਪੀਨਸ ਦੇ ਵਿੱਚ ਸੁਰੱਖਿਆ ਅਧਿਕਾਰੀ ਇਹ ਮੰਨ ਰਹੇ ਹਨ ਕਿ ਆਈਸਿਸ ਇਸ ਦੇ ਪਿੱਛੇ ਸ਼ਾਮਿਲ ਹੋ ਸਕਦੀ ਹੈ ਤੇ ਉਹ US ਐਮਬੈਸੀ ਦੇ ਨਜ਼ਦੀਕ ਇਹ ਵਿਸਫੋਟ ਕਰਵਾਉਣਾ ਚਾਹੁੰਦੀ ਸੀ। ਨੈਸ਼ਨਲ ਪੁਲਿਸ ਚੀਫ ਰੋਨਾਲਡ ਡੈਲਾ ਰੋਜ਼ਾ ਨੇ ਇਸ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਇੱਕ ਸਟਰੀਟ ਸਵੀਪਰ ਜੋ ਕਿ ਇਸ ਸਟਰੀਟ ਦੇ ਉੱਤੇ ਕੰਮ ਕਰਦਾ ਹੈ ਉਸਨੇ ਇਸ ਬੰਬ ਹੋਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਮੌਕੇ ਦੇ ਉੱਤੇ ਪੁਲਿਸ ਨੇ ਪਹੁੰਚ ਕੇ ਇਸ ਨੂੰ ਡੈਟੋਨੇਟ ਕਰ ਦਿੱਤਾ। ਹਜੇ ਤੱਕ US ਐਮਬੈਸੀ ਦੇ ਵੱਲੋਂ ਇਸ ਗਤੀਵਿਧੀ ਦੇ ਉੱਤੇ ਕੋਈ ਵੀ ਕਮੈਂਟ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਦੱਸਿਆ ਜਾਂਦਾ ਹੈ ਕਿ ਐਮਬੈਸੀ ਦਾ ਕੰਪਾਊਂਡ ਇਸ ਬੰਬ ਮਿਲਣ ਵਾਲੀ ਜਗ੍ਹਾ ਤੋਂ 22 ਯਾਰਡ ਦੀ ਦੂਰੀ ਦੇ ਉੱਤੇ ਸੀ। ਇਸ ਮੌਕੇ ਦੇ ਉੱਤੇ US ਐਮਬੈਸੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਮਕਾਰ ਨੂੰ ਨਹੀਂ ਰੋਕਿਆ ਗਿਆ ਤੇ ਨਾਰਮਲ ਤਰੀਕੇ ਦੇ ਨਾਲ ਕੰਮਕਾਰ ਜਾਰੀ ਰਿਹਾ।
ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 60 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 42 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 47 ਡਿਗਰੀ ਲੋ ਰਹੇਗਾ। ਸੈਕਰਾਮੈਂਟੋ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਸਟਾਕਟਨ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਟ੍ਰੇਸੀ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 38 ਡਿਗਰੀ ਲੋ। ਮੋਡੈਸਟੋ ਦੇ ਵਿੱਚ 57 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 56 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 67 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਟਰਕੀ ਦੇ ਵਿੱਚ 36 ਡਿਗਰੀ ਹਾਈ ਅਤੇ ਰਾਤ ਨੂੰ 18 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 38 ਡਿਗਰੀ ਹਾਈ ਅਤੇ ਰਾਤ ਨੂੰ 22 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 50 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਇੱਥੇ ਰਾਤ ਨੂੰ ਮੀਂਹ ਪੈਣ ਦੇ ਪੂਰੇ ਚਾਂਸ ਹਨ। ਸੈਟਲ ਦੇ ਵਿੱਚ 50 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਇੱਥੇ ਵੀ ਰਾਤ ਨੂੰ ਮੀਂਹ ਪੈ ਸਕਦਾ ਹੈ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 32 ਡਿਗਰੀ ਹਾਈ ਅਤੇ ਰਾਤ ਨੂੰ 8 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 35 ਡਿਗਰੀ ਹਾਈ ਅਤੇ ਰਾਤ ਨੂੰ 22 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਨਿਊਯਾਰਕ ਦੇ ਵਿੱਚ 62 ਡਿਗਰੀ ਹਾਈ ਅਤੇ ਰਾਤ ਨੂੰ 55 ਡਿਗਰੀ ਲੋ। ਇੱਥੇ ਮੀਂਹ ਪੈਣ ਦੇ ਪੂਰੇ ਅਸਾਰ ਹਨ। ਟੋਰਾਂਟੋ ਕੈਨੇਡਾ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 7 ਡਿਗਰੀ ਸੈਲਸੀਅਸ ਲੋ ਰਹੇਗਾ। ਵਿਨੀਪੈਗ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -2 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -11 ਡਿਗਰੀ ਸੈਲਸੀਅਸ ਲੋ ਰਹੇਗਾ। ਅਤੇ ਵੈਨਕੂਵਰ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 5 ਡਿਗਰੀ ਸੈਲਸੀਅਸ ਲੋ ਰਹੇਗਾ। ਪੰਜਾਬ ਅੰਮ੍ਰਿਤਸਰ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ ਰਹੇਗਾ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 6 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 2 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ ਰਹੇਗਾ। ਅਤੇ ਫਰਾਂਸ ਪੈਰਿਸ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -4 ਡਿਗਰੀ ਸੈਲਸੀਅਸ ਲੋ ਰਹੇਗਾ। ਇਸੀ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 54 ਅੰਕਾਂ ਦੀ ਗਿਰਾਵਟ ਦੇ ਨਾਲ 19,097.9 ਤੇ ਬੰਦ ਹੋਇਆ। ਨੈਸਡੈਕ 30 ਅੰਕਾਂ ਦੀ ਗਿਰਾਵਟ ਦੇ ਨਾਲ 5,368.81 ਤੇ ਬੰਦ ਹੋਇਆ। S&P 11 ਅੰਕਾਂ ਦੀ ਗਿਰਾਵਟ ਦੇ ਨਾਲ 2201.72 ਤੇ ਬੰਦ ਹੋਇਆ। ਅਤੇ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਬੈਂਕ ਆਫ ਅਮਰੀਕਾ ਦਾ ਰਿਹਾ, ਜਿਸ ਦੀ ਕੀਮਤ 20.3 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ ਰਹੀ 68 ਰੁਪਏ 62 ਪੈਸੇ। ਇੱਕ ਕੈਨੇਡੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 14 ਪੈਸੇ। ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ ਰਹੀ 85 ਰੁਪਏ 12 ਪੈਸੇ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਰਹੀ 51 ਰੁਪਏ 38 ਪੈਸੇ। ਇੱਕ ਯੂਰੋ ਦੀ ਕੀਮਤ ਰਹੀ 72 ਰੁਪਏ 78 ਪੈਸੇ। ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ ਰਹੀ 48 ਰੁਪਏ 58 ਪੈਸੇ। ਇੱਕ ਸਿੰਗਾਪੁਰ ਡਾਲਰ ਦੀ ਕੀਮਤ ਰਹੀ 48 ਰੁਪਏ 16 ਪੈਸੇ। ਇੱਕ ਬਹਿਰੀਨੀ ਦਿਨਾਰ ਦੀ ਕੀਮਤ ਰਹੀ 182 ਰੁਪਏ 10 ਪੈਸੇ। ਇੱਕ ਕੁਵੈਤੀ ਦਿਨਾਰ ਦੀ ਕੀਮਤ ਰਹੀ 225 ਰੁਪਏ 13 ਪੈਸੇ। ਸੋਨੇ ਦਾ ਰੇਟ $1193.30 ਪਰ ਆਉਂਸ ਰਿਹਾ ਅਤੇ ਚਾਂਦੀ $16.66 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।